ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਏਸ਼ੀਅਨ ਮੁਲਕਾਂ ਦੇ ਦੌਰੇ ਤੇ ਚੜੇ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਖੂਨੀ ਜੰਗ ਨੂੰ ਰੁਕਵਾਇਆ। ਇਸ ਵਾਰ ਉਹਨਾਂ ਇਹ ਵੀ ਕਿਹਾ ਕਿ ਇਸ ਜੰਗ ਵਿੱਚ ਨਵੇਂ ਨਕੋਰ 7 ਜਹਾਜ਼ ਵੀ ਡਿੱਗ ਗਏ ਔਰ ਸੋ ਜ਼ਾਹਿਰ ਹੈ ਕਿ ਨਵੇਂ ਨਕੋਰ ਜਹਾਜ਼ਾਂ ਦਾ ਮਤਲਬ ਰਾਫੇਲ ਹੀ ਹੈ। ਸੋ ਕਿਉਂਕਿ ਪਾਕਿਸਤਾਨ ਕੋਲ ਤਾਂ ਪੁਰਾਣੇ ਜਹਾਜ਼ ਹੀ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਸੋ ਹੁਣ ਆਪਾਂ ਡਾਕਟਰ ਸਾਹਿਬ ਦੇ ਵਿਚਾਰ ਸੁਣਦੇ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੋਦੀ ਜਿਹੜਾ ਇਸ ਮਾਣ ਦੇ ਵਿੱਚ ਸੀ ਕਿ ਉਹ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਇਤਿਹਾਸ ਰਚ ਰਿਹਾ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਸ ਫਰੀडम ਦੇ ਨਾਲ ਉਹ ਅਮਰੀਕਾ ਦੀ ਧਰਤੀ ਤੇ ਆ ਕੇ ਟਰੰਪ ਦੇ ਲਈ ਵੋਟਾਂ ਮੰਗ ਰਿਹਾ ਸੀ, ਅਬ ਕੀ ਬਾਰ ਟਰੰਪ ਸਰਕਾਰ, ਔਰ ਗੁਜਰਾਤ ਦੇ ਵਿੱਚ ਲਿਜਾ ਕੇ ਜਿਹੜਾ ਹੈ ਉਹ ਨਮਸਤੇ ਟਰੰਪ ਦੇ ਥੱਲੇ ਲੱਖਾਂ ਲੋਕਾਂ ਨੂੰ ਇਕੱਠੇ ਕਰਕੇ ਉਹ ਇਵੇਂ ਉਹਦੇ ਨਾਲ ਟਰੰਪ ਦੇ ਨਾਲ ਡੀਲ ਕਰ ਰਿਹਾ ਸੀ ਜਿਵੇਂ ਕਬੱਡੀ ਖੇਡਣ ਵਾਲੇ ਵੱਡੀ ਹੁੰਦੇ ਨੇ, ਜਾਂ ਪੁਰਾਣੀ ਪੰਜਾਬੀ 'ਚ ਕਹਿੰਦੇ ਸੀ ਕਿ ਲੰਗੋਟੀਏ ਨੇ, ਲੰਗੋਟੀਏ ਯਾਰ। ਸੋ ਹੁਣ ਹਾਲਾਤ ਇਹ ਨੇ ਕਿ ਵੀ ਈਵਨ ਆਪੋਜੀਸ਼ਨ ਜਿਹੜੀ ਹੈ ਵਿਦਨ ਉਹ ਰਾਹੁਲ ਗਾਂਧੀ ਹੋਏ, ਉਹ ਜੈਰਾਮ ਹੋਏ ਕਾਂਗਰਸ ਦਾ ਸਪੋਕਸ ਪਰਸਨ, ਦੂਜੇ ਉਹ ਵੀ ਜਿਹੜੇ ਨੇ ਉਹ ਉਸ ਨੂੰ ਠਿੱਠ ਕਰਦੇ ਨੇ ਮੋਦੀ ਨੂੰ। ਹੁਣ ਜਿਵੇਂ ਉਹਨਾਂ ਨੇ ਕਿਹਾ ਕਿ ਨੋ ਵੰਡਰ ਹਿਜ਼ ਗੁੱਡ ਫਰੈਂਡ ਇਨ ਨਿਊ ਡੈਰੀ ਡਜ਼ਨਟ ਵਾਂਟ ਟੂ ਹਗ ਹਿਮ, ਕਾਂਗਰਸ ਡਿਗ ਐਟ PM ਮੋਦੀ ਆਫਟਰ ਟਰੰਪ ਰਿਪੀਟਸ ਇੰਡੀਆ ਪਾਕਿਸਤਾਨ ਸੀਜ਼ ਫਾਇਰ ਕਲੇਮ। ਉਹਨੇ ਕਿਹਾ ਵੀ ਹੁਣ ਟਰੰਪ ਜਿਹੜਾ ਉਹਨੂੰ ਜੱਫੀ ਨਹੀਂ ਪਾਉਣਾ ਚਾਹੁੰਦਾ ਕਿ ਮੋਦੀ ਨਹੀਂ ਪਾਉਣਾ ਚਾਹੁੰਦਾ। ਔਰ ਫਿਰ ਰਾਹੁਲ ਨੇ ਕਿਹਾ ਮੋਦੀ ਸਕੇਅਰਡ ਆਫ ਟਰੰਪ, ਕਿ ਵੀ ਟਰੰਪ ਤੋਂ ਬਹੁਤ ਖੌਫਜ਼ਦਾ ਹੈ ਇਸ ਦਾ। ਔਰ ਇਸੇ ਤਰ੍ਹਾਂ ਜਿਹੜਾ S ਜੈਰਾਮ ਨੇ ਕਿਹਾ ਸ਼ਰੰਕਨ 56 ਇੰਚ ਚੈਸਟ ਸਟਿਲ ਕੁਆਇਟ, ਕਾਂਗਰਸ ਆਫਟਰ ਟਰੰਪ ਰਿਪੀਟਸ ਇੰਡੋ ਪਾਕ ਕਲੇਮ 56 ਟਾਈਮਸ। 56ਵੀਂ ਵਾਰ ਟਰੰਪ ਨੇ ਕਿਹਾ ਕਿ ਜੀ ਮੈਂ ਰੁਕਵਾਇਆ। ਉਹਨਾਂ ਨੇ ਕਿਹਾ ਵੀ ਇਹ ਜਿਹੜੀ 56 ਇੰਚ ਦੀ ਛਾਤੀ ਸੀ ਇਹ ਹੁਣ ਸੁਕੜ ਗਈ ਹੈ, ਸ਼ਰਿੰਕ ਹੋ ਗਈ। ਔਰ ਟਰੰਪ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਜੇ ਉਹ ਮਲੇਸ਼ੀਆ 'ਚ, ਫਿਰ ਟੋਕੀਓ 'ਚ, ਹੁਣ ਸਾਊਥ ਕੋਰੀਆ 'ਚ ਹਰ ਮੀਟ ਹਰ ਲੈਕਚਰ 'ਚ ਉਹਨੇ ਜਿਹੜਾ ਉਹ ਇਹ ਕਿਹਾ ਜਿਵੇਂ ਮੈਂ ਰੁਕਵਾਇਆ। ਔਰ ਹੁਣ ਤਾਂ ਹੋਰ ਵੀ ਭੇਤ ਜਿਹੜੇ ਨੇ ਉਹ ਬਾਹਰ ਕੱਢਣੇ ਸ਼ੁਰੂ ਕੀਤੇ ਨੇ। ਔਰ ਨਾਲ ਫਿਰ ਖੂਬਸੂਰਤੀ ਇਹ ਹੈ ਕਿ ਵੀ ਬਾਕੀਆਂ ਨਾਲ ਤਾਂ ਜਿਵੇਂ ਹੁਣ ਮਾਰਕ ਕਾਰਨੀ ਜਾਂ ਕੈਨੇਡਾ ਨਾਲ ਤਾਂ ਗੁੱਸਾ ਦਿਖਾਉਂਦਾ ਟਰੰਪ, ਡਰਟੀ ਕੈਨੇਡਾ ਕਹਿੰਦਾ ਕਿ ਇਹ ਕਰ ਰਹੇ ਨੇ, ਮੈਂ ਇਹਨਾਂ ਮੋਦੀ ਦੀ ਨਾਲ ਉਹ ਇਹ ਵੀ ਕਹੇਗਾ ਮਾਈ ਫਰੈਂਡ, ਨਾਈਸੈਸਟ ਮੈਨ, ਵੈਰੀ ਸ਼ਰੂਡ, ਗ੍ਰੇਟ ਲੀਡਰ, ਵੈਰੀ ਟਫ ਨੈਗੋਸ਼ੀਏਟਰ, ਇਹ ਸਾਰੇ ਪਾਰਟ। ਹੁਣ ਉਹਨੇ ਸਾਊਥ ਕੋਰੀਆ ਵੀ ਔਰ ਟੋਕੀਓ ਵੀ, ਪਹਿਲਾਂ ਤਾਂ ਅਸੀਂ ਟੋਕੀਓ ਦੀ ਗੱਲ ਕਰੀਏ। ਟੋਕੀਓ 'ਚ ਉਹਨਾਂ ਨੇ ਕਿਹਾ ਰਿਸੈਪਸ਼ਨ ਦੇ ਉੱਤੇ ਜਿਹੜੇ ਬਿਜ਼ਨਸ ਲੀਡਰਸ ਨੇ ਦਿੱਤਾ, ਇਹ ਬੀਤੇ ਕੱਲ੍ਹ ਦੀ ਸ਼ਾਮ ਸੀ, ਉਹਦੇ ਟਰੰਪ ਨੇ ਕਿਹਾ 7 planes were shot down, 7 brand new beautiful planes were shot down and they were going at it to big nuclear powers. He added, he told Mr. Modi, a very nice man, a very good man, and the field marshal over in Pakistan, I said, look, we are not going to do any trade if you are going to be fighting. ਉਹਨੇ ਕਿਹਾ ਕਿ ਵੀ ਹੁਣ ਇਹਦੇ 'ਚ ਪਹਿਲੀ ਵਾਰ, ਕਿਉਂਕਿ ਜਿਹੜੀ ਲਾਸਟ ਫਿਗਰ ਸੀ ਇਸ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਨੇ 6 ਪਲੇਨ ਸੁੱਟਣ ਦੀ ਗੱਲ ਕੀਤੀ ਸੀ ਤੇ ਇੰਡੀਆ ਵਾਲੇ ਕਹਿ ਰਹੇ ਸੀ ਸ਼ਾਇਦ ਪਾਕਿਸਤਾਨ ਦੇ ਹੋਇਆ, ਜਾਂ ਹਾਲਾਂ ਹਰ ਇੱਕ ਨੂੰ ਪਤਾ ਸੀ ਵੀ ਡਿੱਗੇ ਤਾਂ ਇਹਨਾਂ ਦੇ ਹੀ ਨੇ, ਇਹਨਾਂ ਨੇ ਤਾਂ ਆਪਣੀ 에ਅਰਫੋਰਸ ਗਰਾਊਂਡ ਕਰ ਲਈ, ਰਾਫੇਲ ਦੇ ਸ਼ੇਅਰ ਡਿੱਗ ਪਏ ਸੀ। ਪਰ ਹੁਣ ਇਹ ਕਲੀਅਰ ਕਰਤਾ ਟਰੰਪ ਨੇ, ਅਜੇ ਰਾਫੇਲ ਦਾ ਨਾਂ ਨਹੀਂ ਲਿਆ, ਪਰ ਹੁਣ ਜਦੋਂ ਉਹ ਕਹਿੰਦੇ ਨੇ 7 planes were shot down, 7 brand new beautiful planes। ਹੁਣ ਬ੍ਰੈਂਡ ਨਿਊ ਤਾਂ ਰਾਫੇਲ ਉੱਥੋਂ ਹੀ ਫਰਾਂਸ 'ਚੋਂ ਹੀ ਲੈ ਕੇ ਆਇਆ ਮੋਦੀ, ਪਾਕਿਸਤਾਨ ਦੇ ਤਾਂ ਉਹੀ F-16 ਔਰ ਚਾਈਨੀਜ਼ ਮੇਡ ਜਿਹੜੇ ਨੇ ਜਾਂ ਦੂਜੇ ਨੇ, ਬ੍ਰੈਂਡ ਨਿਊ ਬਿਊਟੀਫੁਲ ਪਲੇਨ। ਜਿਵੇਂ ਟਰੰਪ ਨੇ ਦੇਖਿਆ ਹੋਇਆ ਵੀ ਕਿਵੇਂ ਥੱਲੇ ਉਹਨਾਂ, ਕਿਉਂਕਿ ਸੈਟੇਲਾਈਟਸ ਤੋਂ ਓਬਜ਼ਰਵ ਕਰ ਰਹੀਆਂ ਸੀ, ਉਹਨੇ ਕਿਹਾ ਵੀ ਮੈਂ ਮੋਦੀ ਨੂੰ ਕਿਹਾ ਕਿ ਵੀ ਇਹ, ਔਰ ਫੀਲਡ ਮਾਰਸ਼ਲ ਉਹਨਾਂ ਨੇ ਫਿਰ ਕਿਹਾ ਬਰੇਵ ਮੈਨ, ਆਸਿਫ ਮੁਨੀਰ ਬਰੇਵ ਮੈਨ। ਔਰ ਉਹਨਾਂ ਨੇ ਕਿਹਾ ਕਿ ਵੀ ਦੇਖੋ ਮੈਂ ਤੁਹਾਡੇ ਨਾਲ ਵਪਾਰ ਬੰਦ ਕਰ ਦੇਣਾ। ਔਰ ਕਹਿੰਦੇ ਵੀ ਇੰਡੀਆ ਤੇ ਪਾਕਿਸਤਾਨ ਨੇ ਮੇਰੇ ਨਾਲ ਆਰਗੂ ਕੀਤਾ ਕਿ ਵਾਰ ਹੈਜ਼ ਨਥਿੰਗ ਟੂ ਡੂ ਵਿਦ ਟ੍ਰੇਡ ਵਿਦ ਦਾ US, ਦੇ ਸੈਡ
one thing has nothing to do with the other. I said this, it has a lot to do with the other. Two nuclear powers, we get that nuclear dust all over the place ਕਿ ਵੀ ਤੁਸੀਂ ਨਾ ਬੰਦ ਕੀਤਾ ਹੈ, ਮੈਂ ਟ੍ਰੇਡ 200% ਲਾ ਦੇਣਾ ਤੁਹਾਡੇ ਤੇ। ਜੇ ਤੁਸੀਂ ਲੜਦੇ ਰਹੇ ਤੇ ਜਿਹੜੀ ਤੁਹਾਡਾ ਨਿਊਕਲੀਅਰ ਜੰਗ ਹੋਈ ਹੈ ਡਸਟ ਸਾਨੂੰ ਵੀ ਪ੍ਰਭਾਵਿਤ ਕਰੇਗੀ, ਇਹ ਹਵਾ ਦੇ ਵਿੱਚ ਆਏਗੀ, ਉਹ ਸਾਰੇ ਪਾਸੇ ਹੋਏਗੀ। ਬਿਲਕੁਲ all of you are affected, right? And we said no, we are not doing any deals if you are going to fight. And within about 24 hours, that was the end of that. It was amazing actually. ਜਦ ਧਮਕੀ ਦਿੱਤੀ 24 ਘੰਟਿਆਂ ਦੇ ਵਿੱਚ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਜੀ ਅਸੀਂ ਸੀਜ਼ ਫਾਇਰ ਕਰ ਰਹੇ ਹਾਂ। ਸੋ ਇਹ ਉਹਨਾਂ ਦਾ ਟੋਕੀਓ ਦੇ ਵਿੱਚ ਜਾਪਾਨ 'ਚ ਸੀ। ਹੁਣ ਕੋਰੀਆ ਦੇ ਵਿੱਚ ਜਿੱਥੇ ਉਹਨਾਂ ਨੇ ਏਸ਼ੀਆ ਪੈਸੀਫਿਕ ਇਕਨੋਮਿਕ ਕੋਆਪਰੇਸ਼ਨ ਦੇ ਉਹਨਾਂ ਦੇ CEO ਦੀ ਸਮਿਟ ਸੀ, ਇਹ ਗਿਓਂਗਜੂ ਥਾਂ ਹੈ ਸਾਊਥ ਕੋਰੀਆ 'ਚ, ਔਰ ਉੱਥੇ ਅੱਜ ਬੁੱਧਵਾਰ ਹੀ ਲੈਂਡ ਕੀਤਾ ਮਾਰਨਿੰਗ। ਔਰ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਬਈ I called Prime Minister Modi. I said, we can't make a trade deal with you. He said, no, we must make a trade deal. I said, no, we can't. You are starting a war with Pakistan. ਇਹਦੇ 'ਚ ਇਹ ਵੀ ਕਲੀਅਰ ਕਰਤਾ ਵੀ ਤੁਸੀਂ ਸ਼ੁਰੂ ਕੀਤੀ ਹੈ। We are not going to do it. ਅਸੀਂ ਤੁਹਾਡੇ ਨਾਲ ਕੋਈ ਟ੍ਰੇਡ ਨਹੀਂ ਕਰਨਾ, Mr. Trump said. He also praised Pakistan Army Chief Field Marshal Asim Munir, calling him a great fighter and a great guy. Clear? Then I called Pakistan. I said, we are not going to do trade with you because you are fighting with India. And you know, two nuclear nations. And they said, no, you should let us fight. They both said that. उन्होंने कहा नहीं असी लड़ना है। फिर उन्होंने कहा भी उन्होंने 2 दिन बाद मैनू कॉल किया दोनों ने, उन्होंने कहा जी असी फाइटिंग स्टॉप करती है। After literally 2 days they called up and they said, we understand, and they stopped fighting. How is it? Isn't that amazing? Now you think Biden would have done that? ਵੀ ਇਹ ਬਾਈਡਨ ਤੋਂ ਹੋਣਾ ਤੋਂ ਨਹੀਂ ਸੀ ਹੋਣਾ। ਸੋ ਮਤਲਬ ਇਹ ਹੈ ਕਿ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਰਹੱਸ ਖੁੱਲ ਰਹੇ ਨੇ। ਸੋ ਹੁਣ ਇਹ ਜਿਹੜੇ ਬ੍ਰਾਂਡ ਨਿਊ ਬਿਊਟੀਫੁਲ 7 ਪਲੇਨਸ, ਇਹ ਉਹਨਾਂ ਦਾ ਜਿਹੜਾ ਉਹ ਮੋਦੀ ਦਾ ਝੱਗਾ ਹੌਲੀ ਚੁੱਕ ਕੇ ਉਹਨੂੰ ਪੂਰਾ ਨੰਗਾ ਕਰ ਰਿਹਾ, ਪਰ ਨਾਲ ਦੀ ਨਾਲ ਕਹਿ ਰਿਹਾ ਵੀ ਤੂੰ ਤਾਂ ਮੈਨੂੰ ਬਹੁਤ ਨਾਈਸ ਲੱਗਦਾ, ਕਈ ਵਾਰੀ ਪਿਓ ਵਰਗਾ ਲੱਗਦਾ। ਉਹ ਕਹਿੰਦਾ ਨਾ ਵੀ ਪਿਓ ਤਾਂ ਤੇਰਾ ਮੈਂ ਹੀ ਹੈ, ਤੂੰ ਬਾਕੀ ਸਾਰੇ ਮੁਲਕ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਤਾਂ ਅੱਗੇ ਲਾਇਆ ਹੋਇਆ ਸੀ। ਔਰ ਹਾਲਾਂ ਅਮਰੀਕਨ ਐਕਸਪ੍ਰੈਸ਼ਨ ਉਹਨੇ ਯੂਜ਼ ਕੀਤੀ ਹੈ ਵੀ ਹੀ ਇਜ਼ ਕਿਲਰ। ਹੁਣ ਭਾਵੇਂ ਬਹੁਤਿਆਂ ਨੂੰ ਇੱਕ ਉਹ ਜਿਹਦੇ ਨਾਲ ਤੁਸੀਂ ਆਪਣਾ ਦਿਖਾਉਂਦੇ ਆਈ ਐਮ ਗੋਨਾ ਕਿਲ ਯੂ, ਹੈ ਨਾ, ਇਹ ਵੀ ਲੇਕਿਨ ਉਹਨੂੰ ਕਿਲਰ ਕਹਿਣ ਦਾ ਵੀ ਹੁਣ ਜਦੋਂ ਤੱਕ ਉਹ ਬੁਚਰ ਆਫ ਗੁਜਰਾਤ ਕਿਸੇ ਸਟੇਜ ਤੇ ਜੇ ਟਰੰਪ ਨੇ ਆਇਆ ਤਾਂ ਉਹਨੇ ਕਹਿਣਾ ਵੀ ਆਈ ਟੋਲਡ ਹਿਮ ਕਿਲਰ देयर, ਇਟ ਵਾਸ ਮਾਈ ਆਈ ਮੈਂਟ ਦੈਟ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ ਤੁਸੀਂ ਸੁਣੇ ਬਣੇ ਰਹਿਣਾ।